सर जो अज अमृतपाल का बंदा पेश किया गया वरिंदर कुमार काहदा मामला दर्ज किया गया तो कोई रिमांड मिले? ये वरिंदर सिंह जौड़ सिंह वाले का रहने वाला वा। ये एक वीडियो वायरल हुई सी भी जिहदे विच एक फायरिंग करता नज़र आ रहा वा। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ ਤੇ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। वाहिगुरू जी का खालसा वाहिगुरू जी की फतेह। थले कर क्या थोड़ी आईडी थले भाई साहब मामला दर्ज किया गया ਤੁਹਾਡੇ ਸਾਥੀ ਦੇ ਕੀ ਕਹਿਣਾ ਚਾਹੁੰਦੇ ਹੋ? देखो ये दूजा चांस है ਜਿਹੜਾ ਸਾਡੇ ਜੱਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਸਾਡੇ ਜੱਥੇ ਦਾ ਆਈਡੀ ਥੱਲੇ ਕਰੇ ਸਿੰਘ ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਉਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ ਵਕੀਲ ਹੋ ਗਿਆ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਹਾਂ ਸਭ ਦੇ ਸਾਹਮਣੇ ਕਰ ਰਹੇ ਹਾਂ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਦੋਂ ਲਾਤਾ, ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਵੀ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ
ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਸਾਡੇ ਕੋਲ ਹੋ ਗਈ ਹੈ। ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਏ ਨਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀਏ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ। ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨਾਲ, ਬਿਹਾਰੀਆਂ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ,
ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਉਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 59 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜੱਥੇ ਦੇ ਕਿਤੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਸਾਡੇ ਜੱਥੇ ਦਾ ਆਈਡੀ ਥੱਲੇ ਕਰੇ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ? ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ। ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ। ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਜੋ ਵੀਡੀਓ ਵਾਇਰਲ ਹੋਈ ਸੀ ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ
ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ? ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ, ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ? ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ। ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਸਾਡੇ ਕੋਲ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ? ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫਾਇਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦਿੰਦੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ। ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ
ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ, ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰ ਲਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੋ। ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ, ਜਿਹੜਾ ਆਪਣਾ ਕੀ ਨਾਮ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਿਆ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ। ਜੇ ਤੇ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ।
ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਿਰੀਏ 2-4। ਭਾਈ ਸਾਹਿਬ ਥੋੜੀ ਭਾਈ ਸਾਹਿਬ ਵਿੱਚ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਦੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਵੀ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਗਿਆ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਸੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ, ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ। ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੜਕ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨਾ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫਾਇਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਏ ਨਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ,
ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀਏ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਤੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੇ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ, ਜਿਹੜਾ ਆਪਣਾ ਕੀ ਨਾਂ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਹਾਊਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ? ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ।
ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ਿਆਂ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ ਅਸੀਂ ਰੱਖੀ ਵੀ ਫਿਰੀਏ 2-4। ਐਵੇਂ ਥੋੜੀ ਜਿਹੀ ਖਬਰ 'ਚ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਵੀ ਸਾਨੂੰ ਵੀ ਦੱਸੋ ਮੁਖਬਰ ਕਿਹੜਾ ਹੈ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ, ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ? ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੂੰ ਕੋਈ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ? ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ। ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਸਾਡੇ ਕੋਲ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ 'ਤੇ ਜਿਹੜਾ ਪ੍ਰਭਾਵ ਪਿਆ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨਾ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ? ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ੍ਹ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫਾਇਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ।
ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਕਰੋਗੇ? ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਫਿਰ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀਏ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ। ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨਾਲ, ਬਿਹਾਰੀਆਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ, ਜੇਲ੍ਹ ਭੇਜ ਦਿੱਤਾ ਗਿਆ ਜੀ। ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਹਾ ਥੋੜੀ ਆਈਡੀ ਥੱਲੇ। ਭਾਈ ਸਾਹਿਬ ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਹਾਊਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਦੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ।
ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀਸ ਨਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ, ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ, ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਸ ਐਕਟ ਲਾਇਆ ਉਹ ਕਦੋਂ ਲਾਤਾ, ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ, ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਰਾਂ ਨਾਲ ਸਲਾਹ ਕੀਤੀ। ਉਹ ਮਾਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਰਾਂ ਨਾਲ ਸਲਾਹ ਕੀਤੀ। ਉਹ ਮਾਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੂੰ ਕੋਈ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੱਡ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ।
ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐ ਪੇਸ਼ ਕਰਨਾ ਵੀ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ। ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ, ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 59 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ।
ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ। ਜੇ ਤੇ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਜੇ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਸੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ, ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੂੰ ਕੋਈ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ? ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ। ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ
ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਸਾਡੇ ਕੋਲ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨਾ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ। ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨਾਲ, ਬਿਹਾਰੀਆਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ ਤੇ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ? ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ? ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੇ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਾਂ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ,
ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਹੈ ਤੇ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਉਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ। ਜੇ ਤੇ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਿਰੀਏ 2-4। ਭਾਈ ਸਾਹਿਬ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਦੋਂ ਲਾਤਾ, ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਵੀ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਸੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਰਹੀ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ?
ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਏਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ। ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੜਕ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ 'ਤੇ ਜਿਹੜਾ ਪ੍ਰਭਾਵ ਪਿਆ ਹੈ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਫਿਰ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਏ ਨਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀਏ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ। ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ, ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ, ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ? ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ
ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਾਮ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਹਾਊਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਦੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ। ਜੇ ਤੇ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀਸ ਨਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੋਈ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਭਾਈ ਥੋੜੀ ਜਿਹੀ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ, ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਗਿਆ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ, ਕਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ, ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਰਾਂ ਨਾਲ ਸਲਾਹ ਕੀਤੀ। ਉਹ ਮਾਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ
ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੂੰ ਕੋਈ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਸਾਡੇ ਕੋਲ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ 'ਤੇ ਜਿਹੜਾ ਪ੍ਰਭਾਵ ਪਿਆ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨਾ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ, ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ, ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ, ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ, ਜੇਲ੍ਹ ਭੇਜ ਦਿੱਤਾ ਗਿਆ ਜੀ। ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ? ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੇ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਦੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ। ਜੇ ਤੇ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ। ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ, ਕਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ? ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ, ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ,
ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੜਕ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨਾਲ, ਬਿਹਾਰੀਆਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ, ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ।
ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ ਤੇ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ। ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੇ। ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਇੱਕ ਹੋਰ ਹੈ ਤੇ ਇੱਕ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ। ਜੇ ਤੇ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਜੇ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਸੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ, ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ,
ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੱਡ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀਏ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ। ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ, ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਉਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ?
ਸਰ ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ ਹੈ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 59 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ ਤੇ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਹੋਈ? ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਹੋਰ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਇਕੱਲਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜੱਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਸਾਡੇ ਜੱਥੇ ਦਾ ID ਥੱਲੇ ਕਰਿਓ। ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ। ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ। ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ। ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ
ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ। ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਸਾਡੇ ਕੋਲ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐ ਪੇਸ਼ ਕਰਨਾ ਵੀ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨਾਲ, ਬਿਹਾਰੀਆਂ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ,
ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੋ। ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ। ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਉਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਦੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ। ਜਿਹੜਾ ਨਹੀਂ ਮਿਲਿਆ ਵਕੀਲ ਹੋ ਗਿਆ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ। ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ। ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਨ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਜੇ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ
ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਵੀ ਸਾਨੂੰ ਵੀ ਦੱਸੋ ਮੁਖਬਰ ਕਿਹੜਾ? ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ, ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ? ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਹੋਰ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰ ਕੈਟ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੇ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਇੱਕ ਹੋਰ ਹੈ ਤੇ ਇੱਕ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ
ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ ਵਕੀਲ ਹੋ ਗਿਆ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ। ਜੇ ਤੇ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ, ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ, ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਜੇ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਸੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ, ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੂੰ ਕੋਈ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੱਡ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ,
ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ, ਇਹਦੇ ਨਾਲ ਕੀ ਹੈ ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਅਵੇਲੇਬਲ ਅਫੈਂਸ ਹੈ ਉਹ 327 ਦਾ ਜੇ ਕਹਿੰਦੇ ਫਾਇਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦਿੰਦੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ। ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨਾਲ, ਬਿਹਾਰੀਆਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ? ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੇ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ?
ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਹਾਊਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਦੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀਸ ਨਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ, ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ, ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਜੋ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਸ ਐਕਟ ਲਾਇਆ ਉਹ ਕਾਹਤੋਂ ਲਾਤਾ, ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ, ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ, ਕਹੇ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਰਹੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ, ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ।
ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੋਈ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ। ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਸਾਡੇ ਕੋਲ ਹੋ ਗਈ ਹੈ। ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ 'ਤੇ ਜਿਹੜਾ ਪ੍ਰਭਾਵ ਪਿਆ ਹੈ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐ ਪੇਸ਼ ਕਰਨਾ ਵੀ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ। ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ। ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ, ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 59 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਤੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ਆਈਡੀ ਥੱਲੇ ਕਰੇ ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ
ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਇੱਕ ਹੋਰ ਹੈ ਤੇ ਇੱਕ ਬੰਦਾ ਵੀ ਇੱਕ ਹੋਰ ਹੈ ਜੀ। ਹੁਣ ਉਹ ਤੋਂ ਬਾਅਦ ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਾਮ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਹਾਊਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਵਿੱਚ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ। ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਦੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਹੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ? ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ,
ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਸਾਡੇ ਕੋਲ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਅਵੇਲੇਬਲ ਅਫੈਂਸ ਹੈ ਉਹ 327 ਦਾ ਜੇ ਕਹਿੰਦੇ ਫਾਇਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐ ਪੇਸ਼ ਕਰਨਾ ਵੀ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ, ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ, ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨਾਲ, ਬਿਹਾਰੀਆਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ? 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ ਯੂਜ਼ ਕੀਤੀ? ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ? ਦੇਖੋ,
ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜੱਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜੱਥੇ ਦਾ ID ਥੱਲੇ ਕਰੋ। ਸਿੰਘ ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਇੱਕ ਹੋਰ ਹੈ ਤੇ ਇੱਕ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਾਮ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਉਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਿਰੀਏ 2-4। ਐਵੇਂ ਥੋੜੀ ਜਿਹੀ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਵੀ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਸੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ,
ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸਾਡਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੇ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੱਡ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ, ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆਂ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਫਿਰ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀਏ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ, ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ।
ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ ਤੇ ਜੁਡੀਸ਼ੀਅਲ ਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ। ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਇਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰ ਕੇ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੋ। ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਾਮ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਹਾਊਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਿਆ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਭਾਈ ਥੋੜੀ ਜਿਹੀ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ 'ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਸੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ, ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ,
ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ। ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ? ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ 'ਚ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਫਰਾਦ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੂੰ ਕੋਈ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ? ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ। ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਸਾਡੇ ਕੋਲ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ 'ਤੇ ਜਿਹੜਾ ਪ੍ਰਭਾਵ ਪਿਆ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ? ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ, ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ। ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਫਿਰ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸ਼ਾਸਨਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ। ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ, ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ, ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ
ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ। ਸਰ ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇਹ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ ਤੇ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰਿਓ। ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਹਾਊਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਦੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ, ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ, ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਅਸੀਂ ਮੌਤ ਤੋਂ ਡਰਦੇ ਨਹੀਂ। ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਸ ਐਕਟ ਲਾਇਆ ਉਹ ਕਦੋਂ ਲਾਤਾ, ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ।
ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ, ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਰਾਂ ਨਾਲ ਸਲਾਹ ਕੀਤੀ। ਉਹ ਮਾਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ, ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਰਾਂ ਨਾਲ ਸਲਾਹ ਕੀਤੀ। ਉਹ ਮਾਰ ਪਹਿਲਾਂ ਕਿੱਥੇ ਬੈਠੇ ਸੀ, ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੂੰ ਕੋਈ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ, ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੱਡ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ, ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਬੇਲੇਬਲ ਅਫੈਂਸ ਹੈ, ਉਹ 327 ਦਾ ਜੇ ਕਹਿੰਦੇ ਫੈਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ, ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦੇਣੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ 'ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ, ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ
ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ। ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ, ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਹੋਰ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰ ਕੈਟ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰਿਓ। ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਹੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ, ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ, ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ। ਜਿਹੜਾ ਨਹੀਂ ਮਿਲਿਆ, ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ 'ਤੇ ਤੁਰਨਾ ਚਾਹੁੰਦੇ। ਜੇ ਤਾਂ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ। ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ। ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲੇ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਹਾਂ ਸਭ ਦੇ ਸਾਹਮਣੇ ਕਰ ਰਹੇ ਹਾਂ, ਕੋਈ ਲਗਾ ਕੇ ਨਹੀਂ ਕਰ ਰਹੇ।
ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਰੀਏ 2-4। ਭਾਈ ਸਾਹਿਬ ਥੋੜੀ ਭਾਈ ਸਾਹਿਬ ਵਿੱਚ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ, ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਸਾਨੂੰ ਵੀ ਦੱਸੋ ਮੁਖਬਰ ਕਿਹੜਾ? ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ, ਕਦੀ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ? ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ, ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ, ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ ਪਰੇਸ਼ਾਨ ਕਰਨਾ, ਘਰਾਂ ਚੁੱਕਣਾ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਪ੍ਰਸ਼ਾਸਨ ਦਾ ਕੀ ਹੈਗਾ? ਪਹਿਲਾਂ ਸ਼ਰਾਬ ਦੀ ਫੈਕਟਰੀ ਜਿਹੜੀ ਸੀ ਜੀਰੇ ਲੱਗੀ, ਉਹਦੇ ਹੱਕ 'ਚ ਭੁਗਤਦੇ ਰਹੇ ਵੀ ਇੱਥੇ ਕੁਝ ਗਲਤ ਨਹੀਂ ਹੋ ਰਿਹਾ, ਤੇ ਫਿਰ ਬਾਅਦ ਹੌਲੀ ਜਿਹੀ ਕਹਿ ਦਿੱਤਾ ਵੀ ਅਸੀਂ ਮਾਹਰਾਂ ਨਾਲ ਸਲਾਹ ਕੀਤੀ। ਉਹ ਮਾਹਰ ਪਹਿਲਾਂ ਕਿੱਥੇ ਬੈਠੇ ਸੀ? ਪਹਿਲਾਂ ਤੇ ਝੂਠ ਅਪਰਾਧ ਬੋਲਦੇ ਰਹੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਾਈਸਿਸ ਹੈ ਜਿਹੜਾ ਸਰਕਾਰ ਨੂੰ ਲੈ ਕੇ, ਵੀ ਸਰਕਾਰ ਸਿੱਖਾਂ ਦੇ ਲਹੂ ਦੀ ਵੈਰੀ ਬਣ ਗਈ। ਇੱਥੇ ਜਿਹੜਾ ਜਿਹੜਾ ਸ਼ਿਕਾਰ ਖੇਡਣ ਵਾਲੀ ਗੱਲ ਹੈ, ਇਹ ਧਰਤੀ ਉਹੋ ਹੀ ਹੈ। ਲੋਕਾਂ ਨੂੰ ਕੁਝ ਭੁੱਲਿਆ ਵੀ ਕਿਵੇਂ ਘਰਾਂ 'ਚੋਂ ਖੜਦੇ ਰਹੇ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦੀਆਂ ਛੋਟੀ ਇੱਕ ਬੱਚੀ ਹੈ, ਇੱਕ ਬਿਲਕੁਲ ਛੋਟਾ ਜਿਹਾ ਬੱਚਾ ਹੈ। ਹੁਣ ਇਹ ਕਹਿੰਦੇ ਵੀ ਠੀਕ ਹੈ ਅਸੀਂ ਠੀਕ ਕਰ ਦਿਆਂਗੇ, ਵੀ ਉਹਨੂੰ ਜਿਹੜਾ ਅਸੀਂ ਖੜਿਆ ਘਰੋਂ, ਜੇ ਅਸੀਂ FIR ਕੈਂਸਲ ਕਰਕੇ ਵੀ ਨਜਾਇਜ਼ ਹੜਕ ਹੋ ਗਈ ਹੈ, ਤੁਸੀਂ ਦੱਸੋ ਵੀ ਉਹ ਬੱਚੇ ਦੀ ਮਾਨਸਿਕਤਾ ਦਾ ਜਿਹੜਾ ਪ੍ਰਭਾਵ ਪਿਆ ਹੈ ਵੀ ਕਿ ਉਹਦੇ ਪਿਓ ਨੂੰ ਉਹਨਾਂ ਨੇ ਘਰੋਂ ਗ੍ਰਿਫਤਾਰ ਕਰਕੇ ਖੜਿਆ ਹੈ, ਉਹ ਪ੍ਰਭਾਵ ਉਹਦੀ ਮਾਨਸਿਕਤਾ ਦੇ ਉੱਤੇ, ਬੱਚਿਆਂ ਦੇ ਉੱਤੇ ਸਾਰੀ ਉਮਰ ਰਹੂ। ਉਹ ਪੁਲਿਸ ਤੋਂ ਡਰਿਆ ਕਰਨਗੇ। ਭਾਵ ਪੁਲਿਸ ਦੇ ਵਿੱਚ ਜਿਹੜੀ ਪੁਲਿਸ ਲੋਕਾਂ ਦੀ ਹਮਾਇਤ ਕਰਨ ਨੂੰ ਬਣੀ ਹੈ। ਮੈਨੂੰ ਪ੍ਰਸ਼ਾਸਨ ਨੂੰ ਮੈਂ ਗੱਲ ਇਹ 'ਚ ਕਹਿਣਾ, ਸਰਕਾਰਾਂ ਬਦਲ ਜਾਂਦੀਆਂ, ਪੁਲਿਸ ਸੇਮ ਰਹਿੰਦੀ ਹੈ। ਪ੍ਰਸ਼ਾਸਨ ਉਹਨਾਂ ਦੇ ਘਰ ਗਿਆ, ਕੋਈ ਲੀਡਰ ਤਾਂ ਨਹੀਂ ਗਿਆ ਨਾ ਗ੍ਰਿਫਤਾਰ ਕਰਨ। ਉਹਨਾਂ ਬੱਚਿਆਂ ਦੇ ਵਿੱਚ ਸਾਰੀ ਉਮਰ ਪੁਲਿਸ ਦੇ ਪ੍ਰਤੀ ਨਫ਼ਰਤ ਪੈਦਾ ਹੋਈ, ਕਿਸੇ ਲੀਡਰ ਪ੍ਰਤੀ ਨਹੀਂ ਹੋਣੀ। ਸੋ ਸਰਕਾਰ ਦੇ ਆਰਡਰਾਂ ਦੇ ਉੱਤੇ ਇਹ ਕੰਮ ਕਰਨ ਲੱਗਿਆ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵੀ ਭਾਈ ਇਹ ਗੱਲ ਚੰਗੀ ਨਹੀਂ। ਇਹਦੇ ਨਾਲ ਕੀ ਹੈ? ਆਪਸੀ ਵੈਰ ਵਿਰੋਧਤਾ ਹੁੰਦੀ ਹੈ। ਕੀ ਮੰਗ ਕਰਦੇ ਹੋ ਤੁਸੀਂ? ਨਹੀਂ, ਮੰਗ ਅਸੀਂ ਇਹਨਾਂ ਨੂੰ ਕਹਿ ਤਾ ਵੀ ਭਾਈ ਕੱਲ ਤੱਕ ਸਾਡਾ ਸਿੰਘ ਸਾਨੂੰ ਬਾਹਰ ਚਾਹੀਦਾ। ਇਹ ਤੇ ਬਿਲਕੁਲ ਨਜਾਇਜ਼ ਕੰਮ ਹੈ। ਜਿਹੜਾ ਅਵੇਲੇਬਲ ਅਫੈਂਸ ਹੈ ਉਹ 327 ਦਾ, ਜੇ ਕਹਿੰਦੇ ਫਾਇਰ ਕੱਢਣ ਵਾਲਾ ਪਾਉਣਾ ਹੈ ਪਰਚਾ ਹੈ, ਉਹਦੀ ਤੇ ਜ਼ਮਾਨਤ ਅੱਧੇ ਘੰਟੇ 'ਚ ਹੋ ਜਾਂਦੀ ਨਾਲੋਂ ਨਾਲ। ਗੱਲ ਉਹਨੂੰ ਸਿੰਘ ਨੂੰ ਇੱਦਾਂ ਕ੍ਰਿਮੀਨਲਾਂ ਵਾਂਗੂ ਲਈ ਫਿਰਨਾ, ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ, ਵੀ ਜਿੱਦਾਂ ਉਹਨੂੰ ਐਂ ਪੇਸ਼ ਕਰਨਾ ਵੀ ਉਹ ਅੱਤਵਾਦੀ ਫੜ ਲਿਆ ਸੀ। ਇਹ ਕੋਈ ਚੰਗੀ ਗੱਲ ਥੋੜੀ। ਜੇਕਰ ਕੱਲ ਤੱਕ ਪੁਲਿਸ ਬੰਦਾ ਨਹੀਂ ਛੱਡਦੀ ਕੀ ਐਕਸ਼ਨ ਉਹ ਫਿਰ ਅਸੀਂ ਕਰ ਲਵਾਂਗੇ ਜਿੱਦਾਂ ਕਰਾਉਣਾ। ਕੋਈ ਨਹੀਂ, ਬੰਦਾ ਤੇ ਮੈਂ ਕਹਿੰਦਾ ਜੇ ਹੋਰ ਚਾਹੀਦਾ 10 ਹੋਰ ਭਰਤੀ ਕਰਾ ਦਿੰਦੇ ਅੰਦਰ। ਸਾਨੂੰ ਬੰਦੇ ਦੀ ਗੱਲ ਨਹੀਂ ਹੈਗੀ, ਗੱਲ ਇਹ ਆ ਵੀ ਫਿਰ ਲਕੀਰ ਖਿੱਚ ਲਵੇ ਹਕੂਮਤ, ਵੀ ਸਾਨੂੰ ਵੀ ਪਤਾ ਹੋਵੇ। ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਮਿਲ ਜਾਣਾ ਭਾਈ, ਕਿਉਂਕਿ ਹਕੂਮਤ ਨੇ ਜਦੋਂ ਤੁਸੀਂ ਪਰਿਵਾਰ ਨੂੰ ਮਿਲਣ ਗਏ ਤੁਹਾਨੂੰ ਚੱਕ ਲੈਣਾ। ਤੇ ਅਸੀਂ ਸਿੰਘਾਂ ਨੂੰ ਕਹਿ ਦਈਏ ਵੀ ਹੁਣ ਜਨਮ ਮਰਨ ਇੱਥੇ ਹੀ ਆ, ਇਹ ਤਾਂ ਜਥੇ 'ਚ ਹੀ ਰਹਿਣਾ ਪੈਣਾ ਹੈ। ਤੇ ਫਿਰ ਸਾਨੂੰ ਵੀ ਪਤਾ ਲੱਗ ਜਾਣਾ ਵੀ ਅਸੀਂ ਕਿਹੜੇ ਰਾਹ 'ਤੇ ਤੁਰਨਾ। ਅਸੀਂ ਤੇ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ, ਕੰਮ ਸਰਕਾਰ ਦਾ। ਇਹ ਨਸ਼ਾ ਬੰਦ ਕਰਾਉਣਾ ਸਰਕਾਰ ਦਾ ਕੰਮ ਹੈ, ਮੇਰਾ ਤਾਂ ਨਹੀਂ। ਅਸੀਂ ਕਰਾ ਰਹੇ ਹਾਂ, ਬੋਝ ਅਸੀਂ ਸਰਕਾਰ ਦਾ ਚੁੱਕੀ ਹੈ। ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਵੇ, ਧਮਕੀਆਂ ਸਾਨੂੰ ਮਿਲਣ, ਹਮਲੇ ਹੋਣ ਦੀਆਂ ਸਾਜ਼ਿਸ਼ਾਂ ਸਾਡੇ ਤੇ ਹੋਣ, ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਣ।
ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਕਿ ਕੋਈ ਬੰਦਾ ਜੇ ਕੋਈ ਚੱਲ ਗਿਆ ਉਹ ਤੇ ਹਮਲਾ ਕਰਨਾ ਨਹੀਂ ਚਾਹੀਦਾ। ਪਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਨਾਲ ਵੀ ਆਪਾਂ ਇਹ ਵੀ ਵੇਖੀਏ ਵੀ ਜਿਨ੍ਹਾਂ ਨੂੰ ਲੋਕ ਸਲਾਮ ਕਰਦੇ ਸੀ, ਜਿਨ੍ਹਾਂ ਦੇ ਲੋਕ ਜਿਹੜਾ ਵਾ ਇੰਨਾ ਸਤਿਕਾਰ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦਾ ਜਾਂ ਉਹਨਾਂ ਜਥੇਦਾਰਾਂ ਦਾ, ਵੀ ਉਹਨਾਂ ਨੂੰ ਆਪ ਨਿਮ ਕੇ ਜਿਹੜੇ ਸੀ ਉਹ ਫਤਿਹ ਬੁਲਾਉਂਦੇ ਸੀ, ਅੱਜ ਉਹਨਾਂ ਦੇ ਗਲ ਪੈਣ ਲੱਗ ਪਏ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੇ ਜਿਹੜਾ ਵਾ ਬਹੁਤ ਐਸੇ ਫੈਸਲੇ ਕੀਤੇ ਜਿਨ੍ਹਾਂ ਤੋਂ ਸੰਗਤ ਨਿਰਾਸ਼ ਹੋਈ। ਔਰ ਦੂਜੀ ਗੱਲ ਹੈ, ਧਾਮੀ ਸਾਹਿਬ ਦਾ ਬਿਆਨ ਫਤਿਹਗੜ੍ਹ ਸਾਹਿਬ ਆਇਆ ਸੀ, ਅੱਜ ਇੱਕ ਨਵੀਂ ਖਬਰ ਆਈ ਹੈ, ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ ਬਿਹਾਰੀਆਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਪਹਿਲਾਂ ਗਾਰਡਾਂ ਦੇ ਖਿਲਾਫ ਇਹ ਬਿਆਨ ਦਿੱਤਾ ਵੀ ਸਾਰੀ ਗਲਤੀ ਇਹਨਾਂ ਦੀ ਸੀ। ਅੱਜ 4 ਸਿੱਖ ਨੌਜਵਾਨਾਂ ਦੀ ਉੱਥੇ ਵਿਦਿਆਰਥੀਆਂ ਦੀ ਗ੍ਰਿਫਤਾਰੀ ਕਰ ਦਿੱਤੀ ਪ੍ਰਿੰਸੀਪਲ ਦੇ ਬਿਆਨਾਂ ਦੇ ਉੱਤੇ। ਮਤਲਬ ਜੇ ਸ਼੍ਰੋਮਣੀ ਕਮੇਟੀ ਇਹ ਰਵੱਈਆ ਅਪਣਾਊਗੀ ਤੇ ਫਿਰ ਇਹਨਾਂ ਨੂੰ ਜਿੱਥੇ ਜਾਣਗੇ ਇਹੋ ਹੀ ਲੋਕ ਕਰਨਗੇ। ਲੋਕ ਕੀ ਕਰਨ? ਹੋਰ ਲੋਕਾਂ ਕੋਲ ਰਾਹ ਕਿਹੜਾ ਬਚਿਆ? ਪੰਥ ਦੀ ਸਿਰਮੌਰ ਸੰਸਥਾ ਹੋ ਕੇ ਤੁਸੀਂ ਪੰਥ ਵਿਰੋਧੀ ਬਣੋਗੇ, ਚੰਗੀ ਗੱਲ? ਸਰ, ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ। ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਵਾ। ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ ਜਿਹੜੀ ਆ ਇੱਕ FIR ਲੌਂਚ ਕੀਤੀ ਗਈ ਸੀ 336 25 27 54 188 IPC ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ। ਫਿਰ ਜੁਡੀਸ਼ੀਅਲ ਹਵਾਲਾ 'ਚ ਉਹਨੂੰ ਜਾਣ ਦੇ ਜੱਜ ਸਾਹਿਬ ਨੇ ਆਰਡਰ ਕਰ ਦਿੱਤਾ। ਜੇਲ੍ਹ ਭੇਜ ਦਿੱਤਾ ਗਿਆ ਜੀ? ਜੇਲ੍ਹ ਭੇਜ ਕੋਈ ਰਿਮਾਂਡ ਤਾਂ 14 ਦਿਨ ਦੇ ਰਿਮਾਂਡ। ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ, ਕੋਈ ਗਨ ਵਗੈਰਾ ਜਿਹੜੀ ਯੂਜ਼ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ਼ ਕੀਤੀ ਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ। ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਕੱਲਾ ਹੀ ਕੋਈ ਸਾਥੀ ਵੀ ਹੈਗਾ ਕੋਈ ਨਾਲ? ਨਹੀਂ, ਕੱਲਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੱਲੇ ਕਰਨ ਕਿਆ ਥੋੜੀ ਆਈਡੀ ਥੱਲੇ। ਭਾਈ ਸਾਹਿਬ, ਮਾਮਲਾ ਦਰਜ ਕੀਤਾ ਗਿਆ ਤੁਹਾਡੇ ਸਾਥੀ ਦੇ, ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਦੂਜਾ ਚਾਂਸ ਹੈ ਜਿਹੜਾ ਸਾਡੇ ਜਥੇ ਦੇ ਕਿਸੇ ਸਿੰਘ ਤੇ ਝੂਠਾ ਨਜਾਇਜ਼ ਪਰਚਾ ਪਾ ਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਸਾਡੇ ਜਥੇ ਦਾ ID ਥੱਲੇ ਕਰੋ। ਸਿੰਘ, ਉਸ ਦੇ ਨਾਂ ਦੇ ਉੱਤੇ ਇੱਕ FIR ਜਿਹੜੀ ਹੈ ਉਹਦਾ ਲਾਇਸੈਂਸ ਕੈਂਸਲ ਕਰਨ ਨੂੰ ਅਸਲੇ ਦਾ ਨੱਥੀ ਕੀਤੀ ਗਈ, ਨਾਲ ਰੈਫਰੈਂਸ ਦੇ ਤੌਰ ਤੇ ਲਾਈ ਗਈ ਹੈ। ਉਹ ਜਿਹੜੀ FIR ਨਾਲ ਲਾਈ ਗਈ ਹੈ ਉਹ ਉਸੇ ਦੇ ਪਿੰਡ ਦਾ ਕੋਈ ਹੋਰ ਗੁਰਭੇਜ ਸਿੰਘ ਹੈ, ਉਹਦੇ ਪਿਓ ਦਾ ਨਾਮ ਵੀ ਵੱਖਰਾ। ਮਤਲਬ ਪ੍ਰਸ਼ਾਸਨ ਨੇ ਇਹ ਵੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਉਹਦੇ ਲਾਇਸੈਂਸ ਨੂੰ ਕੈਂਸਲ ਕਰਾਉਣ ਲਈ ਜਿਹੜੀ ਅਸੀਂ FIR ਨਾਲ ਲਾ ਰਹੇ ਹਾਂ ਦੀ ਕਾਪੀ, ਉਹ FIR ਕੋਈ ਹੋਰ ਹੈ ਤੇ ਕੋਈ ਬੰਦਾ ਵੀ ਕੋਈ ਹੋਰ ਹੈ ਜੀ। ਹੁਣ ਉਹ ਤੋਂ ਬਾਅਦ 'ਚ ਇਹ ਸਾਡਾ ਦੂਜਾ ਸਿੰਘ ਹੈ, ਜਿਹੜਾ ਆਪਣਾ ਕੀ ਨਦੀ ਦਾ ਵਰਿੰਦਰ ਸਿੰਘ ਫੌਜੀ, ਜਿਹੜਾ ਸਾਡੇ ਜਥੇ ਦੇ ਨਾਲ ਸਿੰਘ ਰਹਿੰਦਾ। ਉਹ ਆਪਣੇ ਘਰ ਪਰਿਵਾਰ ਨੂੰ ਮਿਲਣ ਆਇਆ। ਸਵੇਰੇ ਉਹਨੂੰ ਕਿਸੇ ਬਹੁਤ ਕ੍ਰਿਮੀਨਲ ਦੇ ਵਾਂਗੂ ਘਰੋਂ ਇਹਨਾਂ ਨੇ ਲਿਆ ਤੇ ਰੋਜ਼ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿਸੇ ਥਾਣੇ ਲੈ ਕੇ ਤੁਰੇ ਫਿਰਦੇ ਨੇ। ਪਰਚਾ ਕੀ ਹੈ ਜੀ? ਲਿਖਿਆ ਹੈ ਵੀ ਸਾਨੂੰ ਸੂਹ ਮਿਲੀ ਹੈ, ਇਹਦੇ ਕੋਲੋਂ ਨਜਾਇਜ਼ ਅਸਲਾ ਬਰਾਮਦ ਹੋ ਸਕਦਾ ਹੈ। ਜਦੋਂ ਉਹਦੇ ਕੋਲੋਂ ਗਏ ਆ, ਉਹਦੇ ਕੋਲੋਂ ਇੱਕ ਗਨ ਬਰਾਮਦ ਹੋਈ ਹੈ, ਜਿਹੜੀ ਉਹ ਗਨ ਉਸ ਦੇ ਕੋਲੋਂ ਲੈ ਕੇ ਆਇਆ ਆਪਣੀ ਗਨ ਜਮ੍ਹਾਂ ਕਰਾ ਕੇ, ਜਿਹੜੀ ਟੋਟਲੀ ਲੀਗਲ ਹੈ, ਜਿਹਦੇ 'ਚ ਕੋਈ ਇਲੀਗਲ ਮਸਲਾ ਨਹੀਂ ਹੋ ਸਕਦਾ। ਇਹ ਗਨ ਹਾਊਸ ਤੋਂ ਇਹਨਾਂ ਨੇ ਵੈਰੀਫਿਕੇਸ਼ਨ ਕੀਤੀ, ਉਹਨਾਂ ਨੇ ਯੈਸ ਕਰ ਦਿੱਤਾ ਵੀ ਠੀਕ ਹੈ ਜੀ, ਇਹ ਬੰਦਾ ਸਾਡੇ ਕੋਲੋਂ ਜਾਇਜ਼ ਰੂਪ ਦੇ ਵਿੱਚ ਗਨ ਲੈ ਕੇ ਗਿਆ ਔਰ ਇਹ ਆਪਣੇ ਲਾਇਸੈਂਸ ਤੇ ਚੜਾ ਲੂਗਾ। ਉਹਦਾ 1 ਸਾਲ ਦਾ ਸਮਾਂ ਹੁੰਦਾ ਇਲੀਗਲੀ ਚੜਾਉਣ ਦਾ। ਉਹਦੀ ਵੈਰੀਫਿਕੇਸ਼ਨ ਤੋਂ ਬਾਅਦ 'ਚ ਵੀ ਇਹਨੂੰ ਕੋਰਟ 'ਚ ਪੇਸ਼ ਕੀਤਾ ਔਰ ਉੱਥੇ ਇਹਦਾ ਰਿਮਾਂਡ ਵੀ ਮੰਗਣ ਦੀ ਕੋਸ਼ਿਸ਼ ਕੀਤੀ, ਜਿਹੜਾ ਨਹੀਂ ਮਿਲਿਆ। ਵਕੀਲ ਹੋ ਗਏ, ਚਲੋ ਹੋ ਗਿਆ। ਪਰ ਮੇਰਾ ਸਵਾਲ ਇਹ ਹਕੂਮਤ ਨੂੰ ਇਹ ਹੈ ਅੱਜ ਦੇ ਮੌਕੇ ਦੇ ਉੱਤੇ ਵੀ ਆਪਾਂ ਕਿਹੜੇ ਰਾਹ ਤੇ ਤੁਰਨਾ ਚਾਹੁੰਦੇ। ਜੇ ਤੇ ਸਾਨੂੰ ਦੱਸ ਦਿਓ ਵੀ ਜਿਨ੍ਹਾਂ ਨਾਲ ਸਾਡਾ ਮੱਥਾ ਲੱਗਾ, ਅਸੀਂ ਨਸ਼ੇ ਦੇ ਖਿਲਾਫ ਪ੍ਰਚਾਰ ਸ਼ੁਰੂ ਕੀਤਾ। ਤੁਸੀਂ ਮੀਡੀਆ ਵਾਲੇ ਜਾਣਦੇ ਜੋ ਵੀ ਇੱਥੇ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਕਰੋੜਾਂ ਅਰਬਾਂ ਰੁਪਏ ਦਾ ਨਸ਼ਾ ਦਿਹਾੜੀ 'ਚ ਵੇਚਦੇ ਨੇ। ਉਹ ਸਾਡੀ ਜਾਨ ਦੇ ਵੈਰੀ ਬਣ ਗਏ। ਉਹਨਾਂ ਬੰਦਿਆਂ ਨੇ 100 ਤਰੀਕਿਆਂ ਨਾਲ ਸਾਨੂੰ ਮਾਰਨ ਦੀ ਕੋਸ਼ਿਸ਼ ਕਰਨੀ। ਅਸੀਂ ਮੌਤ ਤੋਂ ਡਰਦੇ ਨਹੀਂ, ਪਰ ਸਵਾਲ ਇਹ ਹੈ ਵੀ ਆਪਣੀ ਰਾਖੀ ਅਸੀਂ ਆਪ ਕਰਨੀ ਹੈ। ਜਿਹੜੇ ਸਾਡੇ ਕੋਲ ਸਿੰਘ ਨੇ ਅਸਲਿਆਂ ਵਾਲੇ, ਜਿਹੜੇ ਸਾਡੇ ਅੰਗ ਰੱਖਿਆ ਕਿ ਨਹੀਂ ਬਾਡੀਗਾਰਡ ਨੇ, ਉਹਨਾਂ ਨੂੰ ਕੱਲੇ ਨੂੰ ਪਰਚੇ 'ਚ ਉਲਝਾਉਣਾ ਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਘਰ ਗਿਆ ਨੂੰ, ਇਹ ਕੀ ਸੁਣਾ ਦੇ ਰਿਹਾ ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ। ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ, ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ, ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾ ਕਰੋ। ਵੀ ਤੁਸੀਂ ਨਸ਼ੇ ਵਾਲੇ ਦੇ ਹੱਕ 'ਚ ਭੁਗਤ ਰਹੇ ਜੋ ਤੇ ਜਿਹੜੇ ਨਸ਼ਾ ਬੰਦ ਕਰਾਉਣ ਤੁਰੇ ਉਹਨਾਂ ਦੇ ਖਿਲਾਫ ਭੁਗਤ ਰਹੇ ਜੋ।
ਤੁਸੀਂ ਜਿਹੜੇ ਅੰਮ੍ਰਿਤ ਛਕਾ ਰਹੇ ਨੇ ਉਹਨਾਂ ਦੇ ਖਿਲਾਫ ਭੁਗਤਣਾ ਚਾਹੁੰਦੇ ਜੋ। ਸੋ ਹਕੂਮਤ ਨੂੰ ਤੇ ਇਹ ਇੱਕ ਕਿਸਮ ਦੀ ਮੇਰੀ ਤਾੜਨਾ ਵੀ ਹੈ ਵੀ ਭਾਈ ਜੇ ਤੁਹਾਨੂੰ ਲੱਗਦਾ ਵੀ ਸਾਡੇ ਜਥੇ ਦਾ ਕੋਈ ਸਿੰਘ ਹੈ ਉਹਦੇ ਨਾਲ ਕੋਈ ਗੱਲਬਾਤ ਕਰਨੀ ਹੈ, ਜਦੋਂ ਜਥੇ 'ਚ ਹੁੰਦਾ ਉਦੋਂ ਆ ਜਾਇਆ ਕਰੋ। ਜਾਂ ਤੇ ਪੁਲਿਸ ਅਫਸਰ ਦੱਸਣ, CID ਇੰਟੈਲੀਜੈਂਸ ਡਿਪਾਰਟਮੈਂਟ ਦੱਸੇ ਵੀ ਅੱਜ ਤੱਕ ਇਹ ਸਾਡੇ ਕੋਲ ਆਏ ਹੋਣ ਤੇ ਅਸੀਂ ਇਹਨਾਂ ਨੂੰ ਕਿਹਾ ਹੋਵੇ ਵੀ ਨਹੀਂ ਜੀ ਅਸੀਂ ਤੁਹਾਨੂੰ ਕੁਝ ਦੱਸਣਾ ਨਹੀਂ। ਕੋਰੇ ਕਾਗਜ਼ ਵਾਂਗੂ ਟਰਾਂਸਪੇਰੈਂਸੀ ਇੰਨੀ ਰੱਖੀ ਹੈ, ਪਾਰਦਰਸ਼ਤਾ, ਵੀ ਜੋ ਕਰ ਰਹੇ ਆ ਸਭ ਦੇ ਸਾਹਮਣੇ ਕਰ ਰਹੇ ਆ, ਕੋਈ ਲਗਾ ਕੇ ਨਹੀਂ ਕਰ ਰਹੇ। ਸੋ ਇਸ ਕਰਕੇ ਜੇ ਸਾਡੇ ਤੇ ਨਜਾਇਜ਼ ਅਸਲੇ ਪਾਉਣੇ ਆ, ਫਲਾਣ ਕਰਨਾ, ਢੀਂਗ ਕਰਨਾ, ਫਿਰ ਦੱਸ ਦੇਣਾ, ਅਸੀਂ ਰੱਖੀ ਵੀ ਫਿਰੀਏ 2-4। ਭਾਈ ਐਵੇਂ ਥੋੜੀ ਜਿਹੀ ਵਿੱਚ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧ 'ਚ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਵੀਡੀਓ ਵਾਇਰਲ ਹੋਈ ਹੈ, ਉਸ ਵੀਡੀਓ ਦੇ ਵਿੱਚ ਉਹਨੇ ਫਾਇਰ ਕੱਢੇ ਨੇ ਹੈ। ਹੁਣ ਘਰ ਦੇ ਵਿੱਚ ਆਪਣੀ ਛੱਤ ਤੇ ਖਲੋ ਕੇ ਫਾਇਰ ਕਰਨਾ ਕੋਈ ਗੁਨਾਹ ਵਾਲੀ ਗੱਲ ਹੈ? ਚਲੋ ਉਹਦਾ ਪਰਚਾ ਕਰਨਾ ਕੋਈ 327 ਦਾ ਬਣਦਾ, ਨਾਲ ਜਿਹੜਾ ਆਰਮਜ਼ ਐਕਟ ਲਾਇਆ ਉਹ ਕਾਹਤੋਂ ਲਾਤਾ? ਨਾਲ ਇਹ ਖਬਰ ਬਣਾਉਣੀ ਵੀ ਉਹ ਸਾਨੂੰ ਕਿਸੇ ਨੇ ਸੂਹ ਦਿੱਤੀ ਹੈ, ਕਿਸੇ ਮੁਖਬਰ ਨੇ। ਹੁਣ ਅਸੀਂ ਤੇ ਇਹ ਵੀ ਕਹਿੰਦੇ ਵੀ ਸਾਨੂੰ ਵੀ ਦੱਸੋ ਮੁਖਬਰ ਕਿਹੜਾ। ਇਹ ਕੰਮ ਉਹ ਨਹੀਂ ਸ਼ੁਰੂ ਹੋ ਗਿਆ ਜਿਹੜਾ ਪਹਿਲਾਂ ਕਰਦੇ ਹੁੰਦੇ ਸੀ ਵੀ ਫਲਾਣਾ ਮੁਖਬਰ ਕੋਈ ਟਾਊਟ ਬਣ ਕੇ ਪੁਲਿਸ ਦੇ ਝੂਠੀਆਂ ਖਬਰਾਂ ਦੇਣ ਨੂੰ, ਆਪਣੇ ਨਾਮ ਲੈਣ ਵਾਸਤੇ। ਤੇ ਸਿੰਘ ਨੂੰ ਸਵੇਰ ਦਾ ਕਦੀ ਕਿਸੇ ਥਾਣੇ ਕਦੀ ਕਿ ਮੇਰੀ ਸਿਹਤ ਠੀਕ ਨਹੀਂ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਮੈਂ ਸਾਰੇ ਪ੍ਰੋਗਰਾਮ ਆਪਣੇ ਕੈਂਸਲ ਕੀਤੇ ਸੀ, ਪਰ ਇਹ ਗੱਲ ਦਾ ਭੁਲੇਖਾ ਹਕੂਮਤ ਆਪਣੇ ਮਨ ਚੋਂ ਕੱਢ ਦੇ ਵੀ ਜੇ ਸਾਡੇ ਸਿੰਘਾਂ ਨੂੰ ਪਰੇਸ਼ਾਨ ਕਰਨਾ ਹੈ, ਸਾਡੇ ਲਈ ਜਥੇ ਦੇ ਸਿੰਘ ਸਾਡੀ ਆਪਣੀ ਜਾਨ ਤੋਂ ਪਿਆਰੇ ਆ। ਤੋ ਜੇ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸਾਨੂੰ ਦੱਸ ਕੇ ਕਰੇ। ਫਿਰ ਭਾਈ ਸਾਹਿਬ ਨਸ਼ੇ ਦੇ ਖਿਲਾਫ ਤੁਸੀਂ ਪ੍ਰਚਾਰ ਕਰ ਰਹੇ ਹੋ, ਜੇਕਰ ਗੱਲ ਸਰਕਾਰਾਂ ਦੀ ਸਮੇਂ-ਸਮੇਂ ਦੀ ਕੀਤੀ ਜਾਵੇ ਕਿ ਇਹ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪੰਜਾਬ 'ਚ ਸੱਤਾ 'ਤੇ, ਕਾਂਗਰਸ ਪਾਰਟੀ ਦੀ ਸਰਕਾਰ ਵੀ ਸੱਤਾ ਰਹੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ, ਨਸ਼ਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਕੱਲ੍ਹ ਹੀ ਇੱਕ 15 ਸਾਲਾਂ ਦਾ ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰਿਆ। ਸਰਕਾਰ ਕੀ ਕਰ ਰਹੀ ਹੈ, ਪ੍ਰਸ਼ਾਸਨ ਕੀ ਕਰ ਰਿਹਾ ਹੈ? ਪ੍ਰਸ਼ਾਸਨ ਦਾ ਕੰਮ ਜ਼ੋਰ ਇਸ ਗੱਲ ਤੇ ਲੱਗਾ ਹੈ। ਅੱਜ ਤੱਕ ਕਿਸੇ ਨਸ਼ਾ ਵੇਚਣ ਵਾਲੇ ਨੂੰ ਘਰੋਂ ਚੁੱਕ ਕੇ ਨਹੀਂ ਪ੍ਰਸ਼ਾਸਨ ਨੇ ਖੜਿਆ। ਪ੍ਰਸ਼ਾਸਨ ਦਾ ਜ਼ੋਰ ਇਸ ਕੰਮ 'ਚ ਲੱਗਾ ਹੈ। ਸਰਕਾਰ ਦਾ ਖਾਸ ਕਰਕੇ ਪ੍ਰਸ਼ਾਸਨ ਨੂੰ ਤੇ ਗਾੜੀਆਂ ਵਰਤਦੇ ਹੀ ਨਹੀਂ ਹੈ ਆਰਡਰ ਦੇ ਕੇ। ਇਸ ਤੇ ਲੱਗਾ ਹੈ ਵੀ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਤੇ ਤੁਸੀਂ ਭਾਈ ਕੁਛ ਨਹੀਂ ਕਰਨਾ, ਨਾ ਹੱਥ ਲਾਉਣਾ, ਨਾ ਗ੍ਰਿਫਤਾਰ ਕਰਨਾ, ਜੇ ਕਰਨਾ ਤਾਂ ਦੂਜੇ ਦਿਨ ਛੱਡ ਦੇਣਾ। ਤੇ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਫਿਰਦੇ ਨੇ, ਸਿਰ ਤਲੀ ਤੇ ਧਰ ਕੇ ਤੁਰ ਰਹੇ ਨੇ, ਉਹਨਾਂ ਨੂੰ ਤੁਸੀਂ ਤੰਗ